ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 12 ਮਈ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 164। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਗਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਮਾਸ਼ਾਅੱਲਾ DGISPR ਸਾਹਿਬ ਦੀਆਂ ਬੜੀਆਂ ਹੀ ਸੋਹਣੀਆਂ ਤੇ ਸੁਨੱਖੀਆਂ ਤਸਵੀਰਾਂ ਆਈਆਂ ਨੇ ਸਾਹਮਣੇ ਉਹ ਮਾਰਕਾ ਹੱਕ ਦੇ ਪ੍ਰੋਗਰਾਮ ਦੇ ਵਿੱਚੋਂ। ਤੇ ਤਸਵੀਰਾਂ ਬਹੁਤ ਹੀ ਵਧੀਆ ਆਈਆਂ ਨੇ ਜਨਾਬ। ਉਹ ਅਸੀਂ ਕਿਹਾ ਤੁਹਾਨੂੰ ਵੀ ਵਿਖਾ ਦਈਏ, ਵਧੀਆ ਹੁੰਦੀਆਂ ਨੇ, ਬਹੁਤ ਅੱਛੀਆਂ, ਬਹੁਤ ਬਿਹਤਰੀਨ। ਉਹਨਾਂ ਨੇ ਇੱਕ ਤਸਵੀਰ ਤੇ ਉਹਨਾਂ ਦੀ ਬੜੀ ਵਾਇਰਲ ਹੋਈ ਹੈ ਜਿਹੜੀ ਉਹਨਾਂ ਨੇ ਸਿਦਰਾ ਅਸਲਮ ਸਾਹਿਬਾ ਨਾਲ ਬਣਵਾਈ ਹੈ। ਤੇ ਸਿਦਰਾ ਅਸਲਮ ਸਾਹਿਬਾ ਜਿਹੜੀਆਂ ਨੇ ਉਹ ਸਾਡੇ ਜਿਹੜੇ ਨਟੋਨਕ ਸਾਹਿਬ ਨੇ ਉਹਨਾਂ ਦੇ ਨਾਲ ਕੰਮ ਕਰਦੀਆਂ ਨੇ ਉੱਥੇ ਮੇਰੇ ਖਿਆਲ ਮਿਨਿਸਟਰੀ ਆਫ ਇਨਫੋਰਮੇਸ਼ਨ ਦੇ ਵਿੱਚ। ਉਹ ਤਸਵੀਰ ਬੜੀ ਵਾਇਰਲ ਹੋਈ ਹੈ। ਹੁਣ ਮੈਨੂੰ ਨਹੀਂ ਪਤਾ ਕਿਉਂ ਹੋਈ ਹੈ ਲੇਕਿਨ ਵਾਇਰਲ ਬੜੀ ਚੱਲਣ ਰਹੀ ਹੈ ਇਸ ਵੇਲੇ ਤਸਵੀਰ। ਇਹਦੇ ਵਿੱਚ ਕੀ ਐਸੀ ਖੁਫੀਆ ਗੱਲ ਹੈ ਇਸ ਤਸਵੀਰ ਜਿਹੜੀ ਮੈਨੂੰ ਸਮਝ ਨਹੀਂ ਆਈ। ਯਕੀਨ ਕਰੋ ਮੈਨੂੰ ਸਮਝ ਨਹੀਂ ਆਈ। ਹੋ ਸਕਦਾ ਹੈ ਕਿ DG ਸਾਹਿਬ ਅੱਜ ਕੱਲ੍ਹ ਬੜੇ ਪਾਪੂਲਰ ਹੋਣ ਔਰ ਤੁਸੀਂ ਇਹ ਵੀ ਦੇਖ ਲਿਓ ਕਿ ਉਹਨਾਂ ਦੀ ਜਿਹੜੀ ਤਸਵੀਰ ਆਈ ਉਹਦੇ 'ਤੇ ਉਹਨਾਂ ਦੇ ਚਿਹਰੇ 'ਤੇ ਨੂਰ ਤੇ ਬਹੁਤ ਹੈ ਮਾਸ਼ਾਅੱਲਾ। ਮੈਂ ਕਿਹਾ ਵੀ ਇੰਨਾ ਕੁ ਨੂਰ ਹੈ ਕਿ ਉਹ ਮੁਸ਼ਕਪੂਰ ਹੀ ਲੱਗਣ ਰਹੇ ਨੇ। ਲੇਕਿਨ ਚਲੋ ਉਹ ਤਾਂ ਇੱਕ ਅਲੱਗ ਗੱਲ ਹੈ। ਹੋ ਸਕਦਾ ਫਿਰ ਸਿਦਰਾ ਅਸਲਮ ਸਾਹਿਬਾ ਬਹੁਤ ਪਾਪੂਲਰ ਹੋਣ, ਇਹ ਮੈਨੂੰ ਨਹੀਂ ਪਤਾ। ਲੇਕਿਨ ਇਹ ਤਸਵੀਰਾਂ ਜਿਹੜੀਆਂ ਨੇ ਬੱਲੇ 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 ਬਹੁਤ ਜ਼ਿਆਦਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਮਤਲਬ ਕਿ ਇਹਨਾਂ ਤਸਵੀਰਾਂ ਨੇ ਵੱਟ ਕੱਢ ਦਿੱਤੇ ਨੇ। ਇਹਦੀ ਕੀ ਵਜ੍ਹਾ ਹੋ ਸਕਦੀ ਹੈ ਇਹ ਤੁਸੀਂ ਦੱਸਣਾ ਮੈਨੂੰ ਆਪਣਾ ਕਮੈਂਟਸ ਦੇ ਵਿੱਚ। ਮੈਨੂੰ ਕੋਈ ਬਹੁਤੀ ਇਸ ਗੱਲ ਦੀ ਗੱਲ ਸਮਝ ਆ ਨਹੀਂ ਸਕੀ। ਅਗਲੀ ਖਬਰ ਲੈ ਲਓ। ਖੈਬਰ ਪਖਤੂਨਖਵਾ ਹਕੂਮਤ ਨੇ ਇੱਕ ਸਪਲੀਮੈਂਟ ਜਾਰੀ ਕੀਤਾ ਹੈ ਅਖਬਾਰ ਦਾ ਔਰ ਛਪਵਾਇਆ। ਉਹਦੇ ਵਿੱਚ ਜ਼ਾਹਿਰ ਜਿਸ ਤਰ੍ਹਾਂ ਇਸ਼ਤਿਹਾਰ ਦੇਈਦਾ ਇਸੇ ਤਰੀਕੇ ਨਾਲ ਸਪਲੀਮੈਂਟ ਛਪਦਾ ਜਦੋਂ ਕੋਈ ਵੀ ਗਵਰਨਮੈਂਟ ਚਾਹੁੰਦੀ ਹੈ ਕਿ ਸਾਡੀਆਂ ਜਿਹੜੀਆਂ ਅਚੀਵਮੈਂਟਸ ਨੇ ਉਹ ਅਖਬਾਰ ਦੇ ਵਿੱਚ ਪ੍ਰਿੰਟ ਕਰੋ, ਦੱਸੋ ਵੀ ਅਸੀਂ ਕੀ ਕੁਝ ਕੀਤਾ। ਪੂਰੀ ਦੁਨੀਆ 'ਚ ਹੁੰਦਾ ਲੇਕਿਨ ਪਾਕਿਸਤਾਨ ਦੇ ਵਿੱਚ ਜ਼ਰਾ ਇਹ ਭੈੜੇ ਤਰੀਕੇ ਨਾਲ ਕਰ ਦਿੱਤਾ ਜਾਂਦਾ। ਅੰਨ੍ਹੇਵਾਹ ਪੈਸਾ ਲਾ ਦਿੱਤਾ ਜਾਂਦਾ। ਬਹਰਹਾਲ KP ਨੇ ਕੀਤਾ। ਵੈਸੇ KP ਨੂੰ ਇਹ ਕਰਨ ਦੀ ਲੋੜ ਨਹੀਂ ਸੀ, ਇਸ ਤੋਂ ਬਿਹਤਰ ਕੋਈ ਹੋਰ ਤਰੀਕਾ ਕੱਢਣਾ ਸੀ। ਲੇਕਿਨ ਚਲੋ ਐਡਾ ਮਾੜਾ ਕੰਮ ਵੀ ਨਹੀਂ ਅਗਰ ਕਰ ਦਿੱਤਾ ਹੈ, ਕਿਉਂਕਿ ਅਗਰ ਉਹਦਾ ਬਜਟ ਸ਼ਜਟ ਜਿਹੜਾ ਕੰਟਰੋਲ 'ਚ ਅਗਰ ਅੰਨ੍ਹੇਵਾਹ ਹੀ ਪੈਸਾ ਇਸਤੇਮਾਲ ਕੀਤਾ ਤਾਂ ਫਿਰ ਗਲਤ ਹੈ। ਲੇਕਿਨ ਭਾਰਤ 12 ਸਫਾਤ ਦਾ ਗਵਰਨੈਂਸ ਕਾਰਕਰਦਗੀ ਸਪਲੀਮੈਂਟ ਉਹਨਾਂ ਨੇ ਛਪਵਾਇਆ। ਉਹਦੇ 'ਚ ਵਜ਼ੀਰ ਆਲਾ ਦੀ ਇੱਕ ਤਸਵੀਰ ਜਿਹੜੀ ਹੈ ਉਹ ਲੱਗੀ। ਇਮਰਾਨ ਖਾਨ ਸਾਹਿਬ ਦੀ ਕੋਈ ਤਸਵੀਰ ਨਹੀਂ ਹੈ, ਪਾਰਟੀ ਦਾ ਝੰਡਾ ਨਹੀਂ ਹੈ, ਵਜ਼ਰਾ ਦੀ ਤਸਵੀਰ ਨਹੀਂ ਹੈ। ਸਿਰਫ ਜਿਹੜਾ ਇਸ ਵੇਲੇ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਦੀ ਇੱਕ ਤਸਵੀਰ ਹੈ। ਹੁਣ ਇੱਥੋਂ ਚੇਤੇ ਕਰੋ ਬਾਜੀ ਮਰੀਮ ਨੇ ਵੀ ਇੱਕ ਸਪਲੀਮੈਂਟ ਸਪੈਸ਼ਲ ਸਪਲੀਮੈਂਟ ਜਾਰੀ ਕਰਵਾਇਆ ਸੀ ਫਰਵਰੀ 2025 ਦੇ ਵਿੱਚ ਪੰਜਾਬ ਹਕੂਮਤ ਵੱਲੋਂ। ਔਰ ਇਹ ਜਿਹੜਾ ਸਪਲੀਮੈਂਟ ਜਾਰੀ ਕਰਵਾਇਆ ਸੀ ਇਹਦੇ ਵਿੱਚ ਮਰੀਮ ਨਵਾਜ਼ ਦੀਆਂ 333 ਮੁਹਾਵਰਾ ਤਾਂ ਨਹੀਂ ਸੱਚ ਦੇ ਵਿੱਚ 333 ਤਸਵੀਰਾਂ ਛਪੀਆਂ ਸਨ। ਤੇ ਅੱਜ ਸੁਹੇਲ ਅਫਰੀਦੀ ਸਾਹਿਬ ਨੇ ਸਿਰਫ ਇੱਕ ਤਸਵੀਰ ਛਪਵਾਈ ਹੈ। ਇਹ ਹੁਣ ਮੇਰੀ ਸਮਝ ਤੋਂ ਬਾਹਰ ਹੈ ਕਿ ਬਾਜੀ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਵੀ ਇੰਨੀਆਂ ਸਾਰੀਆਂ ਤਸਵੀਰਾਂ ਛਪਵਾ ਕੇ ਤੇ ਉਹ ਜਿਹੜੀ ਕੋਈ ਮੇਰਾ ਮਤਲਬ ਲੋਕਾਂ ਨੂੰ ਕਿਸੇ ਵੀ ਚੀਜ਼ ਦੀ ਜਿਹੜੀ ਵੈਲਿਊ ਹੁੰਦੀ, ਇੰਪੋਰਟੈਂਸ ਹੁੰਦੀ ਉਹ ਖਤਮ ਹੋ ਜਾਂਦੀ ਹੈ। ਲੇਕਿਨ ਬਾਜੀ ਨੇ ਤੇ ਮੇਰਾ ਮਤਲਬ ਹੈ ਕੋਈ ਥਾਂ ਛੱਡਿਆ ਨਹੀਂ ਹੈ। ਯਕੀਨ ਕਰੋ ਕਿ ਬਾਜੀ ਦਾ ਵੱਸ ਹੋਵੇ ਨਾ, ਤੇ ਇਹ ਮੈਂ ਭੈੜੇ ਤਰੀਕੇ ਨਾਲ ਨਹੀਂ ਕਹਿ ਰਿਹਾ, ਸਿਰਫ ਸਮਝਾਉਣ ਵਾਸਤੇ ਕਿ ਬਾਜੀ ਇਹ ਜਿਹੜੇ ਬੂਟਾਂ ਦੇ ਥੱਲੇ ਮਾਰ ਕੇ ਨਹੀਂ ਬਣੇ ਹੁੰਦੇ ਕਿ ਤੁਸੀਂ ਮਿੱਟੀ 'ਤੇ ਅਗਰ ਚੱਲਦੇ ਹੋ ਤਾਂ ਮਾਰ ਕੇ ਥੱਲੇ ਛਪਦਾ ਜਾਂਦਾ ਹੈ। ਬਾਜੀ ਦਾ ਵੱਸ ਚੱਲੇ ਤੇ ਆਖੇ ਵੀ ਹਰ ਸੋਲ ਦੇ ਥੱਲੇ ਮੇਰੀ ਤਸਵੀਰ ਲਾਓ ਤਾਂ ਕਿ ਲੋਕੀ ਚੱਲਣ ਤੇ ਉਹ ਜ਼ਮੀਨ ਤੇ ਛਪਦੀ ਜਾਏ ਮੇਰੀ ਤਸਵੀਰ। ਮਤਲਬ ਕੋਈ ਥਾਂ ਬਾਜੀ ਨੇ ਛੱਡਿਆ ਨਹੀਂ ਜਨਾਜ਼ਗਾਹਾਂ ਤੋਂ ਲੈ ਕੇ ਤੇ ਹੋਰ ਜਗ੍ਹਾ ਜਿੱਥੇ ਬਾਜੀ ਨੇ ਆਪਣੀ ਤਸਵੀਰ ਜਿਹੜੀ ਹੈ ਉਹ ਜਨਾਬ ਫਿੱਟ ਨਹੀਂ ਕਰਵਾਈ। ਅੱਗੇ ਚਲੀਏ ਜੀ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਮਾਰਕਾ ਹੱਕ ਸਕੁਆਇਰ। ਇੱਕ ਮਾਰਕਾ ਹੱਕ ਸਕੁਆਇਰ ਜਿਹੜਾ ਉਹ ਇਹਨਾਂ ਨੇ ਉਹਦਾ ਇਫਤਤਾਹ ਕੀਤਾ ਰਾਵਲਪਿੰਡੀ ਦੇ ਵਿੱਚ। ਉੱਥੇ ਟ੍ਰੈਫਿਕ ਵੀ ਥੋੜ੍ਹੀ ਜਿਹੀ ਚਲਾ ਦਿੱਤੀ ਕੋਈ ਇੱਕ ਅੱਧੀ ਲੇਨ ਦੀ। ਉਹ ਜਿਹੜੀ ਟ੍ਰੈਫਿਕ ਚਲਾ ਦਿੱਤੀ ਉਹ ਚੰਦ ਘੰਟਿਆਂ ਤੋਂ ਬਾਅਦ ਜਿਸ ਵੇਲੇ ਬਾਜੀ ਗਈ ਉੱਥੋਂ ਤੇ ਉਹਨਾਂ ਨੇ ਉਹ ਬੰਦ ਕਰ ਦਿੱਤਾ ਸਕੁਆਇਰ ਸਾਰੇ ਦਾ ਸਾਰਾ। ਉਹ ਪਤਾ ਲੱਗਾ ਉਹਦਾ ਤੇ ਜੇ ਕੰਮ ਹੀ ਮੁਕੰਮਲ ਨਹੀਂ ਹੋਇਆ ਕਿਤੇ ਗਾਂਹ ਜਾ ਕੇ ਲੋਕ ਥੱਲੇ ਨਾ ਡਿੱਗ ਪੈਣ। ਅੱਗੋਂ ਸੜਕ ਪੂਰੀ ਨਹੀਂ ਹੋਈ, ਹਜੇ ਅੱਧਾ ਹੈ ਮੁਕੰਮਲ ਹੋਇਆ। ਉਹ ਤੇ ਸਿਰਫ ਬਾਜੀ ਨੇ ਵਿਖਾਉਣ ਵਾਸਤੇ ਉੱਥੋਂ ਦੀ ਟ੍ਰੈਫਿਕ ਨਿਗਾਈ, ਆਪ ਆਪਣੀ ਵੀਡੀਓ ਸ਼ੀਡੀਓ ਬਣਾ ਲਈ। ਹਜੇ ਸਕੁਆਇਰ ਜਿਹੜਾ ਉਹ ਪੂਰਾ ਹੀ ਨਹੀਂ ਹੋਇਆ ਕਿਤੇ ਲੋਕੀ ਥੱਲੇ ਨਾ ਜਾ ਡਿੱਗਣ। ਮੇਰਾ ਮਤਲਬ ਅੱਗੇ ਸੜਕ ਜਿਹੜੀ ਮੁਕੰਮਲ ਹੀ ਨਹੀਂ ਹੋਈ। ਉਹਦੇ ਤੇ 19 ਅਰਬ ਰੁਪਈਆ ਲੱਗਾ। ਜ਼ਾਹਿਰ ਹੈ ਇਹਦੇ 'ਚ 19 ਅਰਬ ਦੇ ਵਿੱਚੋਂ ਕੋਈ ਕਮ ਅਜ਼ ਕਮ 5-7 ਅਰਬ ਰੁਪਈਆ ਜਾਂ 10 ਅਰਬ ਰੁਪਈਆ ਤੇ ਖਾਧਾ ਗਿਆ ਹੋਣਾ। ਹੁਣ ਕਿੰਨੇ ਖਾਧਾ ਮੈਨੂੰ ਨਹੀਂ ਪਤਾ ਲੇਕਿਨ ਖਾਧਾ ਜ਼ਰੂਰ ਗਿਆ ਹੋਣਾ। ਉਹ ਹੁਣ ਇਹਨਾਂ ਨੇ ਹਜੇ ਉਹਦੇ ਤੇ 20% ਕੰਮ ਬਾਕੀ ਰਹਿੰਦਾ ਹੈ। ਲੇਕਿਨ ਇਹਨਾਂ ਨੇ 179 ਦਿਨਾਂ ਦਾ ਰਿਕਾਰਡ ਕਾਇਮ ਕਰਨਾ ਸੀ ਕਿ ਅਸੀਂ 179 ਦਿਨਾਂ ਦੇ ਵਿੱਚ ਫਲਾਈਓਵਰ ਜਾਂ ਜੋ ਵੀ ਸਕੁਆਇਰ ਹੈ ਇਹ ਖੋਲ੍ਹ ਦਿੱਤਾ ਹੈ। ਉਹਦਾ ਕੰਮ ਪੂਰਾ ਨਹੀਂ।
ਭਾਵੇਂ ਅੱਗੇ ਦੁਨੀਆ ਜਿਹੜੀ ਉਹ ਫਲਾਈਓਵਰ ਤੇ ਚੜ੍ਹਦੇ ਨੇ ਵੀ ਛੇਤੀ ਪਹੁੰਚ ਜਾਣਗੇ ਕਿਸੇ ਥਾਂ ਤੇ, ਉਹ ਭਾਵੇਂ ਉਤਲੇ ਜਹਾਨ ਹੀ ਪਹੁੰਚ ਜਾਣ, ਬਾਅਦ 'ਚ ਇਹਨਾਂ ਨੂੰ ਕੋਈ ਪੁੱਛੇ ਤੇ ਕਹਿਣ ਕਿ ਵੇਖੋ ਤੁਹਾਨੂੰ ਅਜੇ 30 40 50 ਸਾਲ ਲੱਗਣੇ ਸਨ। ਬੰਦਾ ਆਂਦਾ ਨਾ ਜੀ ਕਿ ਮੈਨੂੰ ਕੋਈ ਇਹੋ ਜਿਹਾ ਗੁਰ ਦੱਸੋ, ਮਤਲਬ ਕਿਸੇ ਨਜੂਮੀ ਕੋਲ ਜਾ ਕੇ, ਕਿਸੇ ਆਪਣੇ ਜੇਦਾ ਜੀ ਜੈਸੇ ਹਕੀਮ ਕੋਲ ਜਾ ਕੇ ਬੰਦੇ ਆਂਦੇ ਨੇ ਕਿ ਕੋਈ ਇਹੋ ਜਿਹਾ ਗੁਰ ਦੱਸੋ ਵੀ ਜਿਹੜਾ ਕੰਮ ਦੁਨੀਆ 20 ਸਾਲਾਂ 'ਚ ਕਰਦੀ ਹੈ ਉਹ ਕੰਮ ਮੈਂ ਛੇਤੀ ਛੇਤੀ ਕਰ ਲਾਂ। ਮਤਲਬ ਕਾਰੋਬਾਰ 'ਚ ਤਰੱਕੀ, ਤਾਲੀਮ 'ਚ ਤਰੱਕੀ, ਮਤਲਬ ਸਾਰੇ ਕੰਮ ਜਿਹੜੇ ਨਾ ਇੰਝ ਹੋ ਜਾਣ। ਬੰਦੇ ਚਾਹੁੰਦੇ ਨੇ ਵੀ ਜਿਹੜਾ ਕੰਮ ਦੂਜੇ ਬੰਦੇ 20 ਸਾਲਾਂ 'ਚ ਕਰਦੇ ਨੇ ਉਹ ਮੈਨੂੰ ਕੋਈ ਐਸਾ ਤਰੀਕਾ ਦੱਸੋ, ਸ਼ਾਰਟਕਟ ਦੱਸੋ ਵੀ ਮੈਂ ਮਹੀਨੇ 'ਚ ਕਰ ਲਾਂ। ਇਹ ਸੁਣੀ ਹੋਏਗੀ ਤਾਂ ਗੱਲ ਤੁਸੀਂ। ਹੁਣ ਪੰਜਾਬ ਗਵਰਨਮੈਂਟ ਦਾ ਕੀ ਹੈ ਬਾਜੀ ਦਾ, ਉਹ ਕਵੇ ਕਿ ਤੁਹਾਨੂੰ ਮਰਨ ਨੂੰ ਅਜੇ 40 ਸਾਲ ਲੱਗਣੇ ਸਨ, 50, ਵੇਖੋ ਅਸੀਂ ਤੁਹਾਡੇ 'ਤੇ ਕਿੱਡੀ ਮਿਹਰਬਾਨੀ ਕੀਤੀ, ਫਲਾਈਓਵਰ 'ਤੇ ਚੜ੍ਹੋ ਤੇ ਬਸ ਉਤਲੇ ਜਹਾਨ ਸਿੱਧਾ ਹੀ। ਤੇ ਇਹ ਕਹਿਣਗੇ ਵੀ ਇਹ ਫਲਾਈਓਵਰ ਜਿਹੜਾ ਹੈ ਇਹ ਅਸੀਂ ਪਿੰਡੀ 'ਚ ਬਣਾਇਆ ਤੇ ਪਿੰਡੀ 'ਚ ਹੈ, ਲੇਕਿਨ ਇਹ ਉਤਰਦਾ ਜੰਨਤ 'ਚ ਹੈ, ਕਿਉਂਕਿ ਇੱਥੋਂ ਤੁਸੀਂ ਸ਼ਹੀਦ ਹੀ ਹੋਣਾ ਹੈ ਨਾ ਜਦੋਂ ਡਿੱਗਣਾ ਹਾਦਸੇ ਦੇ ਨਾਲ, ਤੇ ਸਿੱਧੇ ਤੁਸੀਂ ਜੰਨਤ 'ਚ। ਤੇ ਫਲਾਈਓਵਰ ਅਸਲ ਅਸੀਂ ਪਿੰਡੀ ਤੋਂ ਕੱਢ ਕੇ ਜੰਨਤ ਨੂੰ ਪਾ ਦਿੱਤਾ ਸਿੱਧਾ ਹੀ, ਕਹਿ ਸਕਦੇ ਨੇ। ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਤੇ ਬਹਰਹਾਲ ਉਹਨਾਂ ਨੇ ਹੁਣ ਉਹਨੂੰ ਫਲਾਈਓਵਰ ਨੂੰ ਜਿਹੜਾ ਉਹ ਬੰਦ ਕਰ ਛੱਡਿਆ। ਆਉਣ ਵਾਲੇ ਦਿਨਾਂ 'ਚ ਵੇਖਦੇ ਵੀ ਇਹਦੇ ਹੁਣ ਕਦੋਂ ਖੁੱਲ੍ਹਦਾ। ਮੈਨੂੰ ਲੱਗਦਾ ਉਹਨਾਂ ਆਪਣੀਆਂ ਤਸਵੀਰਾਂ ਬਣਵਾ ਲਈਆਂ ਨੇ, ਹੁਣ ਉਹਨਾਂ ਨੂੰ ਕੀ ਫਲਾਈਓਵਰ ਜਿਹੜਾ ਉਹ ਖੁੱਲ੍ਹੇ ਜਾਂ ਨਾ ਖੁੱਲ੍ਹੇ। ਅਗਲੀ ਖਬਰ ਬੜੀ ਇੰਟਰਸਟਿੰਗ ਜੇ। ਬਚਪਨ ਤੋਂ ਤੁਸੀਂ ਇਹ ਗੱਲ ਵੇਖਦੇ ਆਏ ਹੋਵੋਗੇ, ਸੁਣਦੇ ਆਏ ਹੋਵੋਗੇ, ਸਮਝਦੇ ਆਏ ਹੋਵੋਗੇ ਕਿ ਜਦੋਂ ਨਵੀਂ ਫਸਲ ਆਉਂਦੀ ਹੈ ਨਾ ਤੇ ਉਸ ਫਸਲ ਦਾ ਮੁੱਲ ਰੇਟ ਜਿਹੜਾ ਉਹ ਥੋੜ੍ਹਾ ਘੱਟ ਜਾਂਦਾ ਹੈ। ਚੌਲਾਂ ਦੀ ਨਵੀਂ ਫਸਲ ਆਵੇ, ਕਣਕ ਖਸੂਸੀ ਤੌਰ 'ਤੇ, ਗੰਦਮ ਜਿਸ ਵੇਲੇ ਆਉਂਦੀ ਹੈ ਮਾਰਕੀਟ 'ਚ ਨਵੀਂ, ਤੇ ਉਹ ਆਟੇ ਦਾ ਰੇਟ ਥੋੜ੍ਹਾ ਜਿਹਾ ਘੱਟ ਹੁੰਦਾ ਹੈ ਕਿਉਂਕਿ ਸਪਲਾਈ ਵੱਧ ਜਾਂਦੀ ਹੈ। ਇਹ ਵਾਹਿਦ ਬਦਨਸੀਬ ਸਾਲ ਆਇਆ ਪਾਕਿਸਤਾਨ ਦੇ ਵਿੱਚ ਕਿ ਜਿਸ ਵੇਲੇ ਕਣਕ ਮਾਰਕੀਟ 'ਚ ਨਵੀਂ ਆਈ ਹੈ ਤੇ ਕੀਮਤਾਂ ਵੱਧ ਗਈਆਂ ਨੇ। ਸੁਣੋ ਜ਼ਰਾ, ਇਹ ਰੋਜ਼ਨਾਮਾ ਦੁਨੀਆ ਦੀ ਖਬਰ ਹੈ। ਉਹ ਕਹਿੰਦੇ ਨੇ ਵੀ ਗੰਦਮ ਦੀ ਨਵੀਂ ਫਸਲ ਆਉਣ 'ਤੇ ਮੁਖਤਲਿਫ ਸ਼ਹਿਰਾਂ 'ਚ ਕੀਮਤਾਂ ਦਾ ਕੀ ਹਾਲ ਹੋਇਆ। ਸੁਣੋ ਜ਼ਰਾ, ਇੱਕ ਹਫ਼ਤੇ ਦੇ ਦੌਰਾਨ ਲਾਹੌਰ ਦੇ ਵਿੱਚ 20 ਕਿਲੋ ਆਟੇ ਦਾ ਥੈਲਾ 290 ਰੁਪਏ ਤੱਕ ਮਹਿੰਗਾ ਹੋਇਆ ਹੈ। 20 ਕਿਲੋ ਆਟੇ ਦਾ ਥੈਲਾ 290 ਰੁਪਏ ਤੱਕ ਮਹਿੰਗਾ ਹੋਇਆ ਹੈ। ਮਤਲਬ ਇਹ ਤੁਸੀਂ ਆਪ ਹਿਸਾਬ ਲਾ ਲਓ ਕਿ ਫੀ ਕਿਲੋ ਜਿਹੜਾ ਹੈ ਉਹਦੇ ਵਿੱਚ ਕਮ ਅਜ਼ ਕਮ ਅਗਰ 20 ਕਿਲੋ ਦਾ ਉਹ ਥੈਲਾ ਹੈ ਤਾਂ ਕੋਈ 15 ਰੁਪਏ ਜਿਹੜਾ ਉਹ ਫਰਕ ਪੈ ਗਿਆ ਹੈ। ਔਰ 15 ਰੁਪਏ ਫੀ ਕਿਲੋ ਰੇਟ ਵੱਧ ਗਿਆ ਆਟੇ ਦਾ ਨਵੀਂ ਕਣਕ ਆਉਣ 'ਤੇ ਲਾਹੌਰ ਦੇ ਵਿੱਚ। ਅੱਗੇ ਸੁਣੋ, ਉਹ ਕਹਿੰਦੇ ਨੇ ਕਿ ਇਸਲਾਮਾਬਾਦ 'ਚ ਉਹਦੀ ਕੀਮਤ ਦੇ ਵਿੱਚ 93 ਰੁਪਏ ਫਰਕ ਪਿਆ, ਰਾਵਲਪਿੰਡੀ 'ਚ 80 ਰੁਪਏ, ਪਸ਼ਾਵਰ 'ਚ 150 ਰੁਪਏ ਤੇ ਖੁਜ਼ਦਾਰ 'ਚ 140 ਰੁਪਏ, ਕਰਾਚੀ 'ਚ 20 ਕਿਲੋ ਆਟੇ ਦਾ ਥੈਲਾ 100 ਰੁਪਏ ਮਹਿੰਗਾ ਹੋਇਆ ਤੇ ਹੁਣ ਇਹਦੀ ਕੀਮਤ ਜਿਹੜੀ ਉਹ 2600 ਰੁਪਈਆ ਹੋ ਗਈ। ਇਸ ਤੋਂ ਕਬਲ ਇਹ ਹੀ ਥੈਲਾ ਜਿਹੜਾ ਉਹ 2500 ਰੁਪਏ ਦੇ ਵਿੱਚ ਫਰੋਖਤ ਹੋ ਰਿਹਾ ਸੀ। ਦਸਤਾਵੇਜ਼ਾਤ ਦੇ ਮੁਤਾਬਕ ਬੰਨੂ 'ਚ 50 ਰੁਪਏ, ਕੋਇਟਾ 'ਚ 30 ਤੇ ਮੁਲਤਾਨ 'ਚ 27 ਰੁਪਏ ਆਟਾ ਮਹਿੰਗਾ ਹੋਇਆ ਥੈਲੇ ਦੇ ਪਿੱਛੇ 20 ਕਿਲੋ ਦੇ। ਅੱਛਾ, ਹੁਣ ਇਹ ਜ਼ਰਾ ਗੌਰ ਨਾਲ ਸੋਚਣਾ ਤੁਸੀਂ। ਮੇਰਾ ਤਾਂ ਤਰਾਹ ਨਿਕਲ ਗਿਆ ਸੁਣ ਕੇ। ਮੈਂ ਇਹ ਨਹੀਂ ਕਹਿੰਦਾ ਸਾਰੇ ਪਾਕਿਸਤਾਨ ਦੇ ਹਿੱਸੇ ਨੇ ਉੱਡੇ ਹੀ ਸੋਹਣੇ ਨੇ, ਸਾਡਾ ਹਰ ਥਾਂ 'ਤੇ ਸਾਡਾ ਹੀ ਘਰ ਹੈ ਸਾਰੇ ਦਾ ਸਾਰਾ, ਲੇਕਿਨ ਕਣਕ ਤਾਂ ਸਾਰੀ ਪੈਦਾ ਹੁੰਦੀ ਹੈ ਪੰਜਾਬ 'ਚ ਸਭ ਤੋਂ ਜ਼ਿਆਦਾ, ਸਿੰਧ ਔਰ ਪੰਜਾਬ ਦੇ ਵਿੱਚ, ਔਰ ਸਿੰਧ ਤੋਂ ਵੀ ਜ਼ਿਆਦਾ ਪੰਜਾਬ ਦੇ ਵਿੱਚ ਜ਼ਾਹਿਰ ਹੈ। ਮੈਂ ਕੋਈ ਇੱਥੇ ਸੁਬਾਈਅਤ ਨਹੀਂ ਕਰ ਰਿਹਾ, ਮੈਂ ਤੁਹਾਨੂੰ ਰੇਟ ਦੇ ਬਾਰੇ ਗੱਲ ਦੱਸ ਰਿਹਾ। ਔਰ ਜਿਹੜਾ ਆਟਾ ਹੈ ਉਹ ਤੁਸੀਂ ਆਪ ਵੇਖ ਲਓ ਵੀ ਪਸ਼ਾਵਰ ਦੇ ਵਿੱਚ ਜਿਹੜਾ ਉਹ 150 ਰੁਪਏ ਮਹਿੰਗਾ ਹੋ ਰਿਹਾ, ਰਾਵਲਪਿੰਡੀ 'ਚ 80 ਰੁਪਏ ਮਹਿੰਗਾ ਹੋ ਰਿਹਾ, ਕਰਾਚੀ 'ਚ 20 ਰੁਪਏ ਮਹਿੰਗਾ ਹੋ ਰਿਹਾ, ਆਪਣਾ 100 ਰੁਪਏ ਮਹਿੰਗਾ ਹੋ ਰਿਹਾ ਕਰਾਚੀ ਦੇ ਵਿੱਚ। ਤੇ ਲਾਹੌਰ ਜਿਹੜਾ ਮੇਰਾ ਮਤਲਬ 5 ਦਰਿਆਵਾਂ ਦੀ ਧਰਤੀ 'ਤੇ ਹੈ, ਜਿੱਥੇ ਇਰਦ ਗਿਰਦ ਕਣਕ ਹੀ ਕਣਕ ਹੈ, ਉੱਥੇ ਆਟਾ 290 ਰੁਪਏ 20 ਕਿਲੋ ਦਾ ਥੈਲਾ ਮਹਿੰਗਾ ਹੋ ਗਿਆ। ਸਮਝ ਤੋਂ ਬਾਹਰ ਹੈ। ਮੈਨੂੰ ਜ਼ਰਾ ਸਮਝਾਓ ਇਹਦੇ 'ਤੇ ਵੀ ਇਹ ਬਣਿਆ ਕੀ ਹੈ। ਇਹ ਲਾਹੌਰ ਦੇ ਵਿੱਚ ਆਟਾ ਐਡਾ ਮਹਿੰਗਾ ਕਿਉਂ ਕਰ ਦਿੱਤਾ? ਖਾ ਗਈ ਹੈ ਆਟਾ ਕੋ ਬੱਕਰੀ? ਮੇਰਾ ਮਤਲਬ ਕਿਹੜੇ ਪਾਸੇ ਨੂੰ ਕੰਮ ਚੱਲ ਪਿਆ ਹੈ? ਹੁਣ ਤੁਸੀਂ ਅਜ਼ਾਬ ਸੋਚਿਆ ਵੀ ਕਿੱਡਾ ਵੱਡਾ ਮਸਲਤ ਹੋ ਗਿਆ। ਕੱਲ੍ਹ ਤੁਹਾਨੂੰ ਨਹਿਰ ਵਿਖਾਈ ਸੀ, ਉਹ ਜਿਹਦੇ 'ਚ ਟਮਾਟਰ ਸੁੱਟ ਰਿਹਾ ਸੀ ਜ਼ਿਮੀਂਦਾਰ, ਵਜ੍ਹਾ ਕੀ ਸੀ? ਉਹ ਜੇ ਮੰਡੀ ਲੈ ਕੇ ਜਾਏਗਾ ਤਾਂ ਉਹਦੀ ਵਿਚਾਰੇ ਦੀ ਜਿਹੜਾ ਉਹ ਕੰਮ ਹੀ ਖਰਾਬ ਹੋ ਜਾਏਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਕਿ ਖਵਾਤੀਨ ਕਹਿੰਦੀਆਂ ਨੇ ਵੀ ਚੁੱਲ੍ਹਾ ਖੋਲੀਏ ਤੇ ਗੈਸ ਨਹੀਂ ਆਉਂਦੀ, ਵਿੱਚੋਂ ਹਵਾ ਆਉਂਦੀ, ਫਰਾਟੇ ਆਉਂਦੇ ਨੇ, ਕੋਈ ਸੀਟੀਆਂ ਮਾਰਦਾ ਹੈ। ਹੁਣ ਕੀ ਪਤਾ ਮਾਂ ਜੀ ਪਿਛਲੇ ਪਾਸੇ ਇਹਨਾਂ ਨੇ ਪੰਪ ਲਾਇਆ ਹੋਵੇ, ਉਹ ਜਿਹੜਾ ਟਾਇਰਾਂ 'ਚ ਹਵਾ ਭਰੀ ਦੀ, ਉਹ ਹੀ ਪਿੱਛੇ ਕੋਈ ਕੰਪਰੈਸਰ ਲਾਇਆ ਹੋਵੇ ਜਿਹੜਾ ਤੁਹਾਡੇ ਚੁੱਕ ਕੇ ਹਵਾ ਸੁੱਟੀ ਜਾਂਦਾ। ਉਹ ਕਹਿੰਦੀਆਂ ਨੇ ਅੱਗ ਨਹੀਂ ਬਲਦੀ, ਚੁੱਲ੍ਹਾ ਖੋਲ੍ਹਦੀਆਂ ਤੇ ਵਿੱਚੋਂ ਗੈਸ ਨਹੀਂ ਆਉਂਦੀ। ਮੈਨੂੰ ਇਹ ਦੱਸੋ ਜੀ ਕਿ ਜਿੱਥੇ ਮੇਰਾ ਮਤਲਬ 17 ਸੀਟਾਂ ਵਾਲੀ ਹਕੂਮਤ ਬੈਠੀ ਹੋਏਗੀ ਉੱਥੇ ਚੁੱਲ੍ਹਾ ਖੋਲ੍ਹਣ 'ਤੇ ਕਿਹੜੀ ਖਾਲਸ ਗੈਸ ਆਉਣੀ? ਉਹ ਵੀ ਫੂਕਾ ਹੀ ਮਾਰਦਾ ਕੋਈ ਅੰਦਰੋਂ, ਮੇਰਾ ਮਤਲਬ ਖਾਲੀ ਹਵਾ ਹੀ ਨਿਕਲ ਰਹੀ ਹੈ।
ਉਹ ਕਹਿਣ ਦਾ ਉਹਨਾਂ ਦਾ ਮਤਲਬ ਹੈ ਵੀ ਅੱਗ ਹੀ ਨਹੀਂ ਲੱਗਦੀ। ਘਰੇਲੂ ਖਵਾਤੀਨ ਕਹਿ ਰਹੀਆਂ ਨੇ ਕਿ ਅਸੀਂ ਬਿੱਲ ਦੇਣ ਨੂੰ ਤਿਆਰ ਹੈ, ਪਰ ਅੱਗ ਤੇ ਲੱਗੇ ਇਸ ਗੈਸ ਨੂੰ, ਉਹਦੇ 'ਚ ਅੱਗ ਹੀ ਨਹੀਂ ਲੱਗਦੀ, ਸਿਰਫ ਹਵਾ ਨਿਕਲਦੀ ਹੈ। ਅੱਛਾ ਜੀ, ਅਗਲੇ ਪਾਸੇ ਚੱਲਦੇ ਹਾਂ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ 1 ਮਹੀਨੇ 'ਚ 6 ਰੁਪਏ ਤੋਂ ਜ਼ਿਆਦਾ ਕੀਮਤ ਵਧਾਉਣ ਜਦੋਂ ਵਧੀ ਪੈਟਰੋਲ ਦੀ, ਤੇ ਉਸ ਵੇਲੇ ਅਜ਼ਮਾ ਬੁਖਾਰੀ ਸਾਹਿਬਾ ਨੇ ਕਿਹਾ ਸੀ ਕਿ ਜ਼ੁਲਮ ਤੇ ATMs ਨੂੰ ਸਬਸਿਡੀ ਦੇਣ ਵਾਸਤੇ, ਆਮ ਪਾਕਿਸਤਾਨੀਆਂ ਨੂੰ ਜਿਹੜਾ ਅਜ਼ਾਬ ਦੇ ਵਿੱਚ ਮੁਸੱਲਤ ਕਰ ਦਿੱਤਾ, ਉਹਨਾਂ ਦੇ ਉੱਤੇ ਅਜ਼ਾਬ, ਬੇਸ਼ਰਮੋ LNG ਵਕਤ 'ਤੇ ਨਾ ਮੰਗਵਾਉਣ ਦੀ ਸਜ਼ਾ ਜਿਹੜੀ ਹੈ ਉਹ ਸਾਨੂੰ ਕਿਉਂ ਦੇ ਰਹੇ ਹੋ? ਇਹ 6 ਰੁਪਏ ਪੈਟਰੋਲ ਮਹਿੰਗਾ ਹੋਇਆ ਸੀ, ਤੇ ਕੋਈ 2-3 ਰੁਪਈਏ ਜਾਂ 2 ਰੁਪਈਏ ਜਿਹੜੀ LNG ਵਗੈਰਾ ਉਸ ਵੇਲੇ ਮਹਿੰਗੀ ਹੋਈ ਸੀ। ਤੇ ਅਜ਼ਮਾ ਬੁਖਾਰੀ ਸਾਹਿਬਾ ਨੇ 2021 'ਚ ਬਿਆਨ ਦਿੱਤਾ ਸੀ ਵੀ 6 ਰੁਪਈਏ ਤੇਲ ਜਿਹੜਾ ਮਹਿੰਗਾ ਹੋਇਆ, ਬਹੁਤ ਵੱਡਾ ਜ਼ੁਲਮ ਹੋਇਆ। ਕੋਵਿਡ ਸੀ, ਆਪ ਜ਼ੇਨ 'ਚ ਰੱਖੋ, ਉਸ ਵੇਲੇ ਹੋਇਆ ਸੀ ਸਾਰਾ ਕੁਛ। ਲੇਕਿਨ ਹੁਣ 450 ਰੁਪਈਏ ਲੀਟਰ ਲੈ ਰਹੇ ਹੋ। ਮੇਰਾ ਖਿਆਲ ਸਕੂਨ ਤੇ ਤੁਹਾਨੂੰ ਹੀ ਆ ਹੀ ਗਿਆ ਹੋਣਾ, ਤੇ ਉਹਨਾਂ ਨੂੰ ਤੇ ਹਜੇ ਨਹੀਂ ਆਉਣਾ, ਮਹਿੰਗਾ ਕਰਨ ਵਾਲਿਆਂ ਨੂੰ ਨਹੀਂ ਆਉਣਾ। ਉਹ ਤੇ ਚਾਹੁੰਦੇ ਨੇ ਵੀ ਤੁਹਾਨੂੰ ਮਾਰ ਕੇ ਦੱਬ ਦੇਣ ਥੱਲੇ ਜ਼ਮੀਨ ਦੇ, ਤੇ ਫਿਰ ਜਾ ਕੇ ਉਹਨਾਂ ਨੂੰ ਸਕੂਨ ਆਵੇ, ਮਤਲਬ ਮਹਿੰਗਾਈ ਦੇ ਨਾਲ ਉਹਨਾਂ ਨੂੰ ਸਕੂਨ ਜਿਹੜਾ ਉਹ ਨਹੀਂ ਆ ਸਕਦਾ। ਅੱਛਾ ਜੀ, ਅੱਗੋਂ 7 ਦਿਨ ਇਸਰਾਈਲ ਔਰ ਈਰਾਨ ਦੀ ਜੰਗ ਸੀ ਨਾ। ਜਿਹੜਾ ਆਪਣਾ BLA ਨੇ ਹਮਲਾ ਕੀਤਾ, ਨਾ TTP ਨੇ ਹਮਲਾ ਕੀਤਾ, ਨਾ ਕੋਈ ਮਸਾਲਤ ਸੀ। ਇਹ ਕੋਈ ਦੋਸਤਾਨਾ ਮੈਚ ਹੈ ਜਾਂ ਮਸਾਲਤ ਸੀ? ਉਹ ਕਹਿੰਦੇ ਨੇ, ਮਤਲਬ ਜਿੰਨਾ ਚਿਰ ਇਹ ਮੁਜ਼ਾਕਰਾਤ ਦੀ ਖੇਡ ਚੱਲਦੀ ਰਹੀ ਨਾ, ਉਹ ਕਹਿੰਦੇ ਨੇ BLA ਮੈਦਾਨ 'ਚ ਆਇਆ, ਔਰ ਨਾ ਕੋਈ ਤਾਲਿਬਾਨ ਨੇ ਹਮਲਾ ਕੀਤਾ। ਇਹ ਤੁਸੀਂ ਕੋਈ ਮਸਾਲਤ ਕੀਤੀ ਸੀ ਜਾਂ ਦੋਸਤਾਨਾ ਮੈਚ ਚੱਲ ਰਿਹਾ? ਸਾਨੂੰ ਸਮਝਾ ਦਿਓ ਕਿ ਜਿਸ ਵੇਲੇ ਇੱਥੋਂ ਮੁਜ਼ਾਕਰਾਤ ਖਤਮ ਹੋਏ ਨੇ ਤੇ ਫਿਰ ਜਨਾਬ ਟਨ ਉਧਰ ਅਫਗਾਨਿਸਤਾਨ, ਆਪਣਾ ਫਿਤਨਾਤੁਲ ਹਿੰਦੁਸਤਾਨ ਵੀ ਸ਼ੁਰੂ ਹੋ ਗਿਆ, ਅਫਗਾਨਿਸਤਾਨ ਵੀ ਸ਼ੁਰੂ ਹੋ ਗਿਆ, BLA ਵੀ ਸ਼ੁਰੂ ਹੋ ਗਿਆ। ਇਹ ਮਾਮਲਾ ਹੈ ਕੀ ਹੈ? ਉਸ ਵੇਲੇ ਦਹਿਸ਼ਤਗਰਦ ਜਿਹੜੇ ਨੇ ਉਹ ਕੀ, ਮੇਰਾ ਮਤਲਬ ਮੁਜ਼ਾਕਰਾਤ ਨੂੰ ਡੀਕਣ ਡਏ ਸਨ, ਰੌਲਾ ਹੈ ਕੀ ਸੀ? ਇਹ ਸੁਣ ਲਓ ਜ਼ਰਾ। ਸੂਬਾਈ ਵਜ਼ੀਰ ਹਾਊਸਿੰਗ ਡਾਕਟਰ ਅਮਜਦ ਅਲੀ ਸਾਹਿਬ ਨੇ, ਇਹੋ ਹੀ ਨੇ ਜਿਨ੍ਹਾਂ ਨੇ ਕਿਹਾ ਸੀ ਜਦੋਂ ਬੰਦੂਕ ਦਾ ਮੁਕਾਬਲਾ ਬੰਦੂਕ ਨਾਲ ਹੁੰਦਾ ਹੈ। ਇਹ ਸੁਣੋ ਜ਼ਰਾ ਇਹਨਾਂ ਨੇ ਕੀ ਕਿਹਾ। जनाब मैडम स्पीकर साहब, सोचने की बात यही है कि जब ईरान इसराइल का जंग हो रहा था, 60 दिन जंग चली, लेकिन न BLA ने कोई हमला किया, न TTP ने कोई हमला किया, न किसी और दहशतगर्द ने कोई हमला किया। लेकिन क्योंकि क्या ये मसालियत की शिकार थी, या इनके साथ उनका आपस में दोस्ताना मैच हो रहा था कि चलो समीउल्लाह और कलीमुल्लाह बाद में खेलेंगे, पहले इस चीज को, इस पे पॉइंट स्कोरिंग करते हैं कि ईरान और इसराइल का जंग है। ਸੁਣ ਲਿਆ ਜੀ। ਇਹ ਹੁਣ ਸਵਾਲ ਤੇ ਬੜਾ ਵੈਲਿਡ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਕੀ ਸੀ, ਇਹ ਸਾਰਾ ਕੁਝ ਉਦੋਂ ਕਿਸ ਤਰ੍ਹਾਂ ਬੰਦ ਹੋ ਗਿਆ ਸੀ। ਅੱਛਾ ਜੀ, ਅਗਲੀ ਜ਼ਰਾ ਕਹਾਣੀ ਸੁਣਨਾ, ਦਿਲ ਦੇ ਉੱਤੇ ਹੱਥ ਰੱਖ ਕੇ ਸੁਣਨਾ, ਤਕਲੀਫ ਹੋਏਗੀ ਤੁਹਾਨੂੰ ਸੁਣਦਿਆਂ ਆਇਆ, ਹੋਣੀ ਚਾਹੀਦੀ ਹੈ। ਕੌਮ ਦੇ ਤੌਰ ਤੇ ਸਾਨੂੰ ਤਕਲੀਫ ਵੀ ਹੋਣੀ ਚਾਹੀਦੀ ਹੈ, ਤਾਂ ਕਿ ਸਾਨੂੰ ਇਜਤਮਾਈ ਤੌਰ ਤੇ, ਇਨਕਲੂਡਿੰਗ ਮਾਈਸੈਲਫ, ਸਾਨੂੰ ਕੋਈ ਹਿਆ ਵੀ ਆਵੇ। ਇੱਕ ਰਿਕਸ਼ਾ ਚਲਾਉਣ ਵਾਲੇ ਨੇ 5 ਸਾਲ ਪਹਿਲੇ ਕੋਈ ਉਹਦੇ ਤੇ ਮੁਕੱਦਮਾ ਹੋਇਆ, ਜਿਹੜਾ ਕੋਈ ਕੇਸ ਖਤਮ ਹੋ ਗਿਆ, ਲੇਕਿਨ ਉਹ ਕੇਸ ਖਤਮ ਹੋਣ ਦੇ ਬਾਵਜੂਦ ਪੁਲਿਸ ਦੇ ਕਿਤੇ ਹੱਥੇ ਚੜ੍ਹ ਗਿਆ। ਔਰ ਮਤਲਬ ਕੇਸ ਖਤਮ ਸੀ, ਲੇਕਿਨ ਪੁਲਿਸ ਦੇ ਰਿਕਸ਼ੇ ਵਾਲਾ ਹੱਥੇ ਚੜ੍ਹ ਗਿਆ, ਉਹਨਾਂ ਚੁੱਕ ਲਿਆ। ਪੁਲਿਸ ਚੁੱਕ ਕੇ ਲੈ ਗਈ ਤੇ ਖਾਤੂਨੇ ਖਾਨਾ ਬੇਗਮ ਨੂੰ ਦੱਸਿਆ ਵੀ ਤੇਰੇ ਸ਼ੌਹਰ ਨੂੰ ਹਾਫ ਫਰਾਈ ਕਰ ਦੇਣਾ। ਹਾਫ ਫਰਾਈ ਦਾ ਮਤਲਬ ਹੈ ਵੀ ਇੱਕ ਲੱਤ ਦੇ ਉੱਤੇ ਗੋਲੀ ਮਾਰੀ ਜਾਏਗੀ ਤੇ ਬਾਅਦ ਦੇ ਵਿੱਚ ਗੋਲੀ ਮਾਰਨ ਤੋਂ ਬਾਅਦ ਪੱਟੀ ਕਰਕੇ ਤੇ ਉਹਨੂੰ ਜੇਲ੍ਹ ਭੇਜ ਦਿਆਂਗੇ, ਲੱਤ ਉਹਦੀ ਖਰਾਬ ਹੋ ਜਾਏਗੀ। ਸਹਿਰਿਸ਼ ਮਾਨ ਸਾਹਿਬਾ ਕਹਿੰਦੀਆਂ ਨੇ, ਜਰਨਲਿਸਟ ਨੇ ਇਸਲਾਮਾਬਾਦ ਤੋਂ, ਉਹਨਾਂ ਦੀ ਇਹ ਖਬਰ ਹੈ, ਉਹ ਕਹਿੰਦੀਆਂ ਨੇ ਕਿ ਹਾਫ ਫਰਾਈ ਦੀ ਇਹ ਜਿਹੜੀ ਟਰਮ ਹੈ, ਇਹ ਇੱਕ ਲੱਤ ਨੂੰ ਫਾਰਗ ਕਰ ਦੇਣਾ, ਕੱਟ ਦੇਣਾ ਜਾਂ ਉਹਨੂੰ ਜ਼ਾਇਆ ਕਰ ਦੇਣਾ, ਉਹਨੂੰ ਅੱਜ ਕੱਲ੍ਹ ਹਾਫ ਫਰਾਈ। ਤੇ ਫੁੱਲ ਫਰਾਈ ਉਦੋਂ ਕਹਿੰਦੇ ਨੇ ਜਦੋਂ ਬੰਦੇ ਨੂੰ ਜਾਨੋਂ ਮਾਰ ਦਿੰਦੇ ਨੇ ਜਾਲੀ ਪੁਲਿਸ ਮੁਕਾਬਲੇ 'ਚ। ਖਾਤੂਨ ਨੂੰ ਦੱਸਿਆ ਵੀ ਤੇਰੇ ਸ਼ੌਹਰ ਨੂੰ ਅਸੀਂ ਹਾਫ ਫਰਾਈ ਕਰਕੇ ਇੱਕ ਲੱਤ ਦੇ ਵਿੱਚ ਗੋਲੀ ਮਾਰ ਕੇ ਫਿਰ ਪੱਟੀ ਬੰਨ੍ਹ ਕੇ ਤੈਨੂੰ ਜੇਲ੍ਹ ਭੇਜ ਦੇਣਾ। ਖਾਤੂਨ ਆਪਣੇ 3 ਨੰਨੇ ਮੁੰਨੇ ਬੱਚੇ ਲੈ ਕੇ ਥਾਣੇ ਗਈ। SHO ਦੇ ਪੈਰ ਫੜ ਕੇ ਤਰਲਾ ਕੀਤਾ ਕਿ ਇਹਨੂੰ ਗੋਲੀ ਨਾ ਮਾਰੋ, ਇਹਨੂੰ ਕੁਝ ਹੋ ਗਿਆ ਤੇ ਮੇਰੇ ਬੱਚੇ ਬੇਆਸਰਾ ਹੋ ਜਾਣਗੇ, ਮੈਂ ਕਿੱਧਰ ਜਾਵਾਂਗੀ। SHO ਕੋਈ ਚੰਗੀ ਮਾਂ ਦਾ ਪੁੱਤਰ ਸੀ। SHO ਕੋਈ ਬੀਬੀ ਮਾਵਾਂ ਤਾਂ ਚੰਗੀਆਂ ਹੀ ਹੁੰਦੀਆਂ ਨੇ, ਮੈਂ ਕਿਸੇ ਦੀ ਮਾਂ ਨੂੰ ਗਲਤ ਨਹੀਂ ਕਹਿ ਰਿਹਾ, ਮੈਂ ਤੁਹਾਨੂੰ ਪਤਾ ਮੇਰਾ ਤੇ ਸਿੱਧਾ ਕੰਮ ਹੈ ਵੀ ਮਾਵਾਂ ਸਾਂਝੀਆਂ ਨੇ, ਉਹਦੀ ਮਾਂ ਵੀ ਮੇਰੀ ਮਾਂ ਹੈ, ਤੇ ਮੇਰਾ ਮਤਲਬ ਹੈ ਕਿ ਮਾਵਾਂ ਜਿਹੜੀਆਂ ਹੈ ਹੀ ਸਾਂਝੀਆਂ ਨੇ ਤੇ ਮਾਵਾਂ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ। ਅੱਛਾ ਜੀ, SHO ਕਿਸੇ ਚੰਗੀ ਮਾਂ ਦਾ ਪੁੱਤਰ ਸੀ, ਉਹਨੂੰ ਬੀਬੀ ਦੇ ਬੱਚਿਆਂ ਤੇ ਤਰਸ ਆ ਗਿਆ ਤੇ SHO ਨੇ ਉਹਨੂੰ ਕਿਹਾ ਵੀ ਲੈ ਤੇਰੇ ਸ਼ੌਹਰ ਨੂੰ ਹਾਫ ਫਰਾਈ ਨਹੀਂ ਕਰਦੇ ਤੇ ਅਦਾਲਤ ਪੇਸ਼ ਕਰਕੇ ਜੇਲ੍ਹ ਘੱਲ ਦਿੰਦੇ, ਆਪੇ ਜ਼ਮਾਨਤ ਕਰਾ ਲਿਆ ਜਾ ਕੇ ਵਕੀਲ ਕਰਕੇ, ਉਹ ਜੋ ਵੀ ਫਿਰ ਤੇਰੇ ਨਾਲ ਅੱਗੋਂ ਹੋਵੇ ਉਹ ਤੈਨੂੰ। ਲੇਕਿਨ SHO ਚੰਗੀ ਮਾਂ ਦਾ ਪੁੱਤਰ ਤੇ ਹੈ ਸੀ, ਪਰ ਆਪ ਤੇ ਚੰਗਾ ਨਹੀਂ ਸੀ ਨਾ ਐਡਾ। ਉਹਨੇ ਇਹ ਜਿਹੜਾ ਤਰਸ ਖਾਧਾ, ਇਹਦਾ ਉਹਨੇ ਉਸ ਰਿਕਸ਼ੇ ਡਰਾਈਵਰ ਦੀ ਬੀਵੀ ਦੇ ਕੋਲੋਂ 40,000 ਰੁਪਈਆ ਰਿਸ਼ਵਤ ਲਈ। ਇਹ ਸਹਿਰਿਸ਼ ਮਾਨ ਸਾਹਿਬਾ ਨੇ ਸਟੋਰੀ ਬ੍ਰੇਕ ਕੀਤੀ ਹੈ
ਤੇ ਤੁਸੀਂ ਫਿਰ ਕਹਿੰਦੇ ਹੋ ਵੀ ਪਾਕਿਸਤਾਨ ਤੇ ਅਜ਼ਾਬ ਆਉਂਦੇ ਨੇ, ਕਦੀ ਸਲਾਬ ਆਉਂਦੇ ਨੇ ਤੇ ਕਦੀ ਕੀ ਕੁਝ ਆਉਂਦਾ ਤੇ ਸਾਡੀ ਸਭ ਕੁਝ ਹੀ ਸਾਡੇ ਕੋਲ ਹੈਗਾ ਤੇ ਸਾਡੀ ਇੱਜ਼ਤ ਪੂਰੀ ਦੁਨੀਆ 'ਚ ਕਿਉਂ ਨਹੀਂ ਬਣਦੀ? ਮੈਨੂੰ ਦੱਸੋ ਵੀ ਜਿਹੜੇ ਮੁਲਕ ਦੇ ਵਿੱਚ ਏਡੀ ਨਾਇਨਸਾਫੀ ਹੋਵੇ, ਏਡਾ ਜ਼ੁਲਮ ਹੋਵੇ ਮਾੜੇ ਬੰਦੇ ਤੇ, ਉੱਥੇ ਰੱਬ ਦੇ ਕਹਿਰ ਨੂੰ ਤੇ ਅਸੀਂ ਆਪ ਹੀ ਆਵਾਜ਼ ਦਿੰਦੇ ਹਾਂ। ਮੈਨੂੰ ਨਹੀਂ ਪਤਾ ਕਿ ਸਾਨੂੰ ਰੱਬ ਕੋਲੋਂ ਡਰ ਕਿਉਂ ਨਹੀਂ ਲੱਗਦਾ। ਤੇ ਬਹਰਹਾਲ ਅਗਲੀ ਖਬਰ ਲੈ ਲਓ, ਕੋਇਟਾ ਵਾਲਿਆਂ ਨੇ ਵੀ ਇੱਕ ਵਾਰੀ ਫਿਰ ਆਪਣਾ ਰਿਕਾਰਡ ਕਾਇਮ ਕੀਤਾ। ਕਰੋੜਾਂ ਰੁਪਈਆਂ ਦਾ ਸਮਾਨ ਪਹਿਲਾਂ ਚੋਰੀ ਕੀਤਾ, ਗੱਡੀਆਂ ਚੋਰੀ ਕੀਤੀਆਂ ਕਸਟਮ ਹਾਊਸ ਦੇ ਵਿੱਚੋਂ। ਕਸਟਮ ਦਾ ਜਿਹੜਾ ਵੇਅਰ ਹਾਊਸ ਸੀ ਜਿੱਥੇ ਸਾਰਾ ਸਮਾਨ ਫੜਿਆ ਸੀ, ਤੇ ਫਿਰ ਉਹਨੂੰ ਅੱਗ ਲਾਤੀ। ਅੱਗ ਲਾ ਕੇ ਤੇ ਉਹ ਸਾਰਾ ਕੁਛ ਜਿਸ ਵੇਲੇ ਸੜ ਜਾਣਾ ਅੱਗ ਦੇ ਨਾਲ, ਤੇ ਉਹ ਜਿਹੜੀਆਂ ਵਿੱਚੋਂ ਚੋਰੀ ਕੀਤੀਆਂ ਹੋਣੀਆਂ ਚੀਜ਼ਾਂ ਉਹ ਵੀ ਪਤਾ ਨਹੀਂ ਲੱਗਣੀਆਂ। ਇਹ ਕੋਈ 2 ਸਾਲਾਂ ਦੇ ਵਿੱਚ ਜਿਹੜਾ ਕਸਟਮ ਕਲੈਕਟਰ ਦਾ ਦਫ਼ਤਰ ਹੈ ਕੋਇਟਾ ਦਾ, ਉਹਦੇ 'ਚ ਕਈ ਵਾਰੀ ਵੇਅਰ ਹਾਊਸ ਨੂੰ ਅੱਗ ਲੱਗ ਚੁੱਕੀ ਹੈ ਤੇ 40 ਅਰਬ ਰੁਪਏ ਦਾ ਸਮਾਨ ਵੀ ਚੋਰੀ ਹੋ ਚੁੱਕਿਆ। ਡੇਲੀ ਖਬਰੇ ਦੀ ਇਹ ਰਿਪੋਰਟ ਹੈ। ਹੁਣ ਤੁਸੀਂ ਯਾਦ ਕਰਨਾ ਹੈ ਕਿ ਹੁਣ ਤੋਂ ਮਹੀਨਾ ਡੇਢ ਪਹਿਲਾਂ ਇਹ ਹੀ ਸਾਡੇ ਮੁਹਤਰਮ ਜਨਾਬ ਜਿਹੜੇ FBI ਦੇ ਜਾਂ ਕਸਟਮ ਦੇ, ਮਾਜ਼ਰਤ FBI ਕਹਿਤਾ, ਮਹਿਕਮਾ ਉੱਤੇ ਇੱਕ ਹੀ ਹੈ ਲੇਕਿਨ ਕਸਟਮ ਦੇ ਜਿਹੜੇ ਲੋਕ ਸਨ, ਉਹ ਚਾਂਦੀ ਜਿਹੜੀ ਸੀ ਉਹ ਲੈ ਕੇ ਜਾ ਰਹੇ ਸਨ ਕੋਇਟਾ ਤੋਂ ਜਮ੍ਹਾਂ ਕਰਾਉਣ ਵਾਸਤੇ ਮਾਲਖਾਨੇ ਦੇ ਵਿੱਚ, ਜਾਂ ਜਿਹੜਾ ਵੀ ਇਹਨਾਂ ਦਾ ਜਿੱਥੇ ਵੀ ਸਟੋਰ ਕਰਦੇ ਨੇ ਲਾਹੌਰ। ਰਸਤੇ ਦੇ ਵਿੱਚ ਉਹਨਾਂ ਨੇ ਉਹ ਬਿਸਕਿਟ ਆਪੇ ਹੀ ਮਿਲ ਮਿਲਾ ਕੇ ਕਸਟਮ ਵਾਲਿਆਂ ਨੇ ਚੋਰੀ ਕੀਤੇ ਤੇ ਉਹਦੇ ਵਿੱਚ ਸ਼ੀਸ਼ਾ ਨਹੀਂ ਸੀਸਾ ਜਿਹਨੂੰ ਲੈਡ ਕਹਿੰਦੇ ਨੇ, ਉਹ ਇੱਕ ਧਾਤ ਹੁੰਦੀ ਹੈ, ਉਹ ਉਹਨਾਂ ਨੇ ਉਸ ਸੀਸੇ ਦੇ, ਕਿਉਂਕਿ ਸਸਤਾ ਹੁੰਦਾ ਜ਼ਾਹਿਰ ਹੈ, ਉਹ ਚਾਂਦੀ ਦੇ ਥਾਂ ਸੀਸਾ ਜਿਹੜਾ ਰੱਖ ਕੇ ਤੇ ਉੱਥੇ ਜਾ ਕੇ ਜਮ੍ਹਾਂ ਕਰਵਾ ਦਿੱਤਾ। ਉਹ ਫੜੇ ਗਏ ਉਹਦੇ ਤੇ। ਉਹਨਾਂ ਕਿਹਾ ਲਓ ਫਿਰ ਕੰਮ ਹੀ ਪੱਕਾ ਕਰੋ। ਉਹਨਾਂ ਨੇ ਕਿਹਾ ਅੱਗ ਹੀ ਲਾਓ, ਇੱਕ ਵਾਰੀ ਕੰਮ ਹੀ ਮੁਕਾਓ, ਜਿਸ ਵੇਲੇ ਅੱਗ ਲੱਗ ਜਾਏਗੀ ਤੇ ਮਾਮਲਾ ਹੀ ਜਿਹੜਾ ਉਹ ਖਤਮ ਹੋ ਗਿਆ। ਕੌਣ ਇੱਥੇ ਪੁੱਛੇਗਾ ਤੇ ਕੌਣ ਨਹੀਂ। ਅੱਛਾ, ਇਹ ਤੁਸੀਂ ਜਾਂਦੇ ਜਾਂਦੇ ਵੀਡੀਓ ਵੇਖਣੀ ਹੈ। ਇੱਕ ਬਾਬਾ ਜੀ ਨੇ ਤੇ 4 ਬੱਚੇ ਨੇ। ਬਾਬਾ ਜੀ ਨੇ ਤੇ 4 ਬੱਚੇ ਨੇ। ਸੁੱਕੀ ਰੋਟੀ ਹੈ ਤੇ ਭਿੰਡੀ, ਸੁੱਕੀ ਰੋਟੀ ਤੇ ਹਰੀ ਭਿੰਡੀ, ਨਾ ਕੋਈ ਮਿਰਚ ਤੇ ਨਾ ਕੋਈ ਨਮਕ ਤੇ ਨਾ ਕੋਈ ਹੋਰ ਸ਼ੈ। ਇਹ ਠੰਡੀ ਆਕੜੀ ਰੋਟੀ ਤੇ ਬੱਚੇ ਵੀ, ਇਹ ਆਪਣੇ ਬੱਚਿਆਂ ਨੂੰ ਜ਼ਰੂਰ ਵਿਖਾਇਓ ਵੀਡੀਓ ਮਿਹਰਬਾਨੀ ਕਰਕੇ, ਜਿਹੜੇ ਚੰਗਾ ਭਲਾ ਉਹਨਾਂ ਨੂੰ ਖਾਣਾ ਦਿੰਦੇ ਹੋ ਤੇ ਆਂਦੇ ਨੇ ਵੀ ਅਸੀਂ ਨਹੀਂ ਖਾਣਾ, ਸਾਨੂੰ ਨਹੀਂ ਪਸੰਦ ਅੱਜ। ਮਾਂ ਜੀ ਇਹ ਅੰਮੀ ਜੀ ਇਹ ਨਹੀਂ, ਮੈਨੂੰ ਹੋਰ ਕੁਛ ਹੈ ਪਕਾ ਕੇ ਦਿਓ। ਤੇ ਆਪ ਵੀ ਵੇਖੋ ਤੇ ਇਹ ਤੋਂ ਸਬਕ ਹਾਸਲ ਕਰੋ ਤੇ ਰੱਬ ਕੋਲੋਂ ਡਰੋ ਤੇ ਉਹਦਾ ਸ਼ੁਕਰ ਅਦਾ ਕਰੋ ਜਿਹੜੀਆਂ ਨੇਮਤਾਂ ਲੱਭੀਆਂ ਨੇ, ਤੇ ਨਾਲ ਆਪਣੇ ਸੱਜੇ ਖੱਬੇ ਵੇਖਿਆ ਕਰੋ, ਕੋਈ ਭੁੱਖਾ ਨਾ ਸੌਵੇਂ। ਇਹ ਹੁਣ ਜ਼ਰਾ ਗੌਰ ਕਰੋ, ਇਹ 4 ਬੱਚੇ ਠੰਡੀ ਰੋਟੀ ਤੇ ਕੱਚੀ ਭਿੰਡੀ ਤੋਰੀ ਜਿਹੜੀ ਹੈ ਉਹ ਰੱਖ ਕੇ ਤੇ ਖਾ ਰਹੇ ਨੇ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਚਾਰੋਂ ਬੱਚੇ ਵੀ ਔਰ ਇਹ ਜਿਹੜੇ ਸਾਹਿਬ ਬੈਠੇ ਨੇ, ਇਹ ਹਰ ਫਰਦ 3,33,000 ਰੁਪਏ ਦਾ ਮਕਰੂਜ਼ ਹੈ। ਇਹਨਾਂ ਤੇ ਵੀ ਕਰਜ਼ਾ ਹੈ। ਉਹ ਕਿਹੜਾ ਤੁਸੀਂ ਕਹਿਣਾ ਹੈ? ਜਿਹੜਾ ਪਾਕਿਸਤਾਨ ਨੇ ਕਰਜ਼ਾ ਲਿਆ ਹੈ। ਜਿਹੜਾ ਪਾਕਿਸਤਾਨ ਨੇ ਸਿਰਫ ਪਿਛਲੇ 3-4 ਸਾਲਾਂ 'ਚ 38,000 ਅਰਬ ਰੁਪਈਆ ਕਰਜ਼ਾ ਲਿਆ, ਉਹ ਇਹਨਾਂ ਦੇ ਉੱਤੇ ਵੀ ਕਰਜ਼ਾ ਹੈ। ਹਰ ਸ਼ਹਿਰੀ ਦੇ ਉੱਤੇ 3,33,000 ਜਿਹੜਾ ਕਰਜ਼ਾ ਇਹਨਾਂ ਚਾੜ ਦਿੱਤਾ ਹੈ, ਉਹ ਇਹ ਹਰ ਬੱਚੇ ਦੇ ਉੱਤੇ ਵੀ 3,33,000 ਔਰ ਇਹ ਜਿਹੜੇ ਬੈਠੇ ਨੇ ਸਾਹਿਬ ਇਹਨਾਂ ਤੇ ਵੀ ਹੈ। ਹੁਣ ਸੋਚੋ, ਜਿਨ੍ਹਾਂ ਦੇ ਕੋਲ ਖਾਣ ਨੂੰ ਸੁੱਕੀ ਰੋਟੀ ਤੇ ਉੱਤੇ ਕੱਚੀ ਭਿੰਡੀ ਹੈ, ਉਹ ਵੀ ਮਕਰੂਜ਼ ਨੇ। IMF ਆਂਦਾ ਇਹਨਾਂ ਦੇ ਵਿੱਚੋਂ ਵੀ ਨਿਚੋੜ ਕੇ ਕੱਢੋ। ਇਹਦੇ ਚੋਂ ਕੀ ਕੱਢੋਗੇ? ਲੇਕਿਨ ਕੱਢਣਾ ਅਗਲਿਆਂ ਨੇ ਇਹਨਾਂ ਚੋਂ, ਛੱਡਣਾ ਕਿਸੇ ਨੇ ਨਹੀਂ। ਤੇ ਮੈਂ ਗੁਜ਼ਾਰਿਸ਼ ਇਹੀ ਕਰਾਂਗਾ ਕਿ ਜਿੰਨੇ ਵੀ ਲੋਕੀ ਮਾਯੂਸ ਨੇ, ਮਾਯੂਸੀ ਗੁਨਾਹ ਹੈ ਤੇ ਆਪਣੀਆਂ ਜ਼ਿੰਦਗੀਆਂ ਖਤਮ ਨਾ ਕਰੋ। ਕਈ ਲੋਕ ਆਪਣੀਆਂ ਜ਼ਿੰਦਗੀਆਂ ਖਤਮ ਕਰ ਰਹੇ ਨੇ। ਜ਼ਿੰਦਗੀ ਅੱਲਾ ਦੀ ਨਿਮਤ ਹੈ। ਔਰ ਦੂਜਾ, ਸਾਡੇ ਤੇ ਵੀ ਕਰਜ਼ਾ ਹੈ ਜਿਹੜੇ ਲਾਗੇ ਇਰਦ ਗਿਰਦ ਲੋਕ ਨੇ, ਕਿ ਕੋਈ ਭੁੱਖ ਨਾ ਆਪਣੀ ਜ਼ਿੰਦਗੀ ਨਾ ਖਤਮ ਕਰੇ ਸਾਡੇ ਇਰਦ ਗਿਰਦ। ਤਾਂ ਸਾਡੇ ਲਈ ਵੀ ਨਮੋਸ਼ੀ ਦੀ ਗੱਲ ਹੈ। ਤੇ ਪੁਰਅਮਨ ਆਪਣੀ ਆਵਾਜ਼ ਚੁੱਕੋ, ਇhtਜਾਜ ਕਰੋ ਪੁਰਅਮਨ ਤਰੀਕੇ ਨਾਲ। ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਪੁਰਅਮਨ ਤਰੀਕੇ ਨਾਲ ਇhtਜਾਜ ਕਰੋ, ਬਾਹਰ ਨਿਕਲ ਕੇ ਆਵਾਜ਼ ਚੁੱਕੋ। ਤੁਹਾਡੀ ਇਹਨਾਂ ਡਾਕੂਆਂ ਕੋ ਜਾਨ ਛੁੱਟੇ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।